ਇਸੇ ਦੇ ਨਾਲ ਹੀ ਪੁਲਿਸ ਦੇ ਨਾਲ ਹੀ ਜੁੜੀ ਹੋਈ ਜੇ ਗੱਲ ਕਰ ਲਈਏ ਦੀਪਕ ਸ਼ਰਮਾ ਜੀ, ਗਿਣਤੀ ਵਿੱਚ ਤਾਂ ਕਹਿੰਦੇ ਵੀ ਦੁਨੀਆ ਦੀ ਨੰਬਰ 1 ਪੁਲਿਸ ਆ, ਪਰ ਕੰਮ 'ਚ ਫਾਡੀ। ਬਿਲਕੁਲ ਬਿਲਕੁਲ, ਇਹ ਕੋਈ ਦੋ ਰਾਏ ਨਹੀਂ। ਕੇਂਦਰੀ ਅੰਕੜੇ ਨੇ, ਕੇਂਦਰ ਸਰਕਾਰ ਦੇ ਅੰਕੜੇ ਨੇ, ਹੈ ਨਾ, ਸੁਰੱਖਿਆ ਵਿਭਾਗ ਦੇ ਹਵਾਲੇ ਨਾਲ ਜੇ ਤੁਸੀਂ ਦੇਖੋ ਇਹਨਾਂ ਨੂੰ ਤਾਂ ਉਹ ਅੰਕੜੇ ਨੇ ਕਿ ਹਾਂ ਭਾਈ ਪੁਲਿਸ ਫੋਰਸ ਦੀ ਮੰਨਫੀ ਦੇ ਹਿਸਾਬ ਨਾਲ ਅਸੀਂ ਨੰਬਰ 1 ਸਾਡੀ ਗਿਣਤੀ ਦੁਨੀਆ ਭਰ ਦੇ ਪੁਲਿਸ ਫੋਰਸ ਨਾਲੋਂ ਸਭ ਤੋਂ ਜ਼ਿਆਦਾ ਆ। ਭਾਰਤ ਕੋਲ ਇਸ ਮੌਕੇ ਲਗਭਗ 21 ਲੱਖ ਪੁਲਿਸ ਮੁਲਾਜ਼ਮ ਨੇ। 21 ਲੱਖ, 20 ਲੱਖ, ਕਰੀਬ 20,93,000 ਜੀ, 20,93,000 ਪੁਲਿਸ ਮੁਲਾਜ਼ਮ ਨੇ, ਜਦੋਂ ਕਿ ਚੀਨ ਕੋਲ ਵੀ 20 ਲੱਖ ਤੋਂ ਘੱਟ ਨੇ, ਲਗਭਗ 20 ਲੱਖ ਨੇ ਉਹਨਾਂ ਕੋਲ। ਉਹਨਾਂ ਕੋਲ 20 ਲੱਖ, ਸਾਡੇ ਕੋਲ 21 ਲੱਖ, ਮਤਲਬ 93,000 ਤਾਂ ਮੁਲਾਜ਼ਮ ਸਾਡੇ ਕੋਲ ਜ਼ਿਆਦੇ ਆ। ਪਰ ਜਦੋਂ ਦੂਏ ਪਾਸੇ ਦੇਖਦੇ ਹਾਂ ਅਸੀਂ, ਪੰਜਾਬ ਦੇ ਵਿੱਚ 1 ਲੱਖ ਬੰਦੇ ਦੇ ਪਿੱਛੇ 237 ਪੁਲਿਸ ਵਾਲੇ ਨੇ। ਠੀਕ ਹੈ ਜੀ। ਦੂਏ ਪਾਸੇ ਇਹੋ ਜਿਹਾ ਵੀ ਸੂਬਾ ਹੈਗਾ ਬਿਹਾਰ ਚ 1 ਲੱਖ ਬੰਦਿਆਂ ਪਿੱਛੇ 75 ਪੁਲਿਸ ਵਾਲੇ ਨੇ। ਸਾਡੇ ਤਾਂ ਫਿਰ ਵੀ 237 ਹੈਗੇ, ਪਰ ਉੱਥੇ 75 ਨੇ। ਇੱਧਰ ਜੇਕਰ ਮੈਂ ਬੀਬੀਆਂ ਦੀ ਗੱਲ ਕਰ ਲਵਾਂ, ਪੰਜਾਬ ਚ 2000 ਬੀਬੀਆਂ ਪਿੱਛੇ 1 ਪੁਲਿਸ ਵਾਲੀ ਆ, ਮਹਿਲਾ ਬੀਬੀ। 2031 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਬੀਬੀ ਆ ਪੰਜਾਬ ਦੇ ਵਿੱਚ। ਤੇ ਦੇਸ਼ ਚ 2706 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਆ। ਔਸਤ ਇਹ ਆ, ਦੇਸ਼ ਦੀ ਔਸਤ 2700 ਪੁਲਿਸ ਵਾਲੀਆਂ ਬੀਬੀਆਂ ਦੇ ਪਿੱਛੇ, ਮਤਲਬ 2700 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਬੀਬੀ ਆ। ਇੰਨਾ ਹੋਊਗਾ। ਫਿਰ ਤਾਂ ਹੀ ਉਹ ਜਦੋਂ ਮਸਲਾ ਆਉਂਦਾ ਫਿਰ ਧੱਕਾ ਮੁੱਕੀ ਬੀਬੀਆਂ ਨਾਲ ਬੰਦੇ ਕਰਦੇ ਨੇ, ਫਿਰ ਉਹ ਗਲਤ ਹੁੰਦਾ। ਤੋ ਇੱਥੇ ਕੁੜੀਆਂ ਲਈ ਇਹ ਰੁਜ਼ਗਾਰ ਦਾ ਇੱਕ ਥਾਂ ਖੜਾ। ਪਰ ਮੈਂ ਇੱਕ ਹੋਰ ਹਵਾਲੇ ਨਾਲ ਖਰਚੇ, ਕਈ ਸਰਕਾਰਾਂ ਨੇ ਖਰਚੇ ਵਧਾਏ। ਪੰਜਾਬ ਸਰਕਾਰ ਨੇ ਪੁਲਿਸ ਦੇ ਉੱਤੇ ਖਰਚਾ ਵਧਾਇਆ, ਹੈ ਨਾ। ਯੂਪੀ ਨੇ ਪੁਲਿਸ ਦੇ ਉੱਤੇ ਖਰਚਾ ਵਧਾਇਆ, ਚੰਡੀਗੜ੍ਹ ਨੇ ਘਟਾਇਆ, ਗੁਜਰਾਤ ਨੇ ਘਟਾਇਆ। ਇਹ ਇੱਕ ਚੰਗੇ ਦੇਸ਼ ਦਾ ਜਾਂ ਚੰਗੇ ਸੂਬੇ ਦਾ ਸੰਕੇਤ ਹੁੰਦਾ ਹੈ ਕਿ ਜੇਕਰ ਪੁਲਿਸ ਦੀ ਗਿਣਤੀ ਘੱਟ ਹੋਵੇ, ਸਾਰੇ ਵਿਭਾਗਾਂ 'ਚ ਭਰਤੀਆਂ ਨਿਕਲਣ, ਜੇ ਪੁਲਿਸ 'ਚ ਭਰਤੀ ਘੱਟ ਨਿਕਲੇ ਇਹਦਾ ਮਤਲਬ ਤੁਸੀਂ ਸਹੀ ਜਾ ਰਹੇ ਹੋ। ਜੇਕਰ ਬਾਕੀ ਚੀਜ਼ਾਂ ਲਈ ਬਜਟ ਵੱਧ ਰੱਖਿਆ ਜਾਵੇ, ਪੁਲਿਸ ਲਈ ਬਜਟ ਘੱਟ ਰੱਖਿਆ ਜਾਵੇ, ਇਹਦਾ ਤੁਸੀਂ ਸਹੀ ਜਾ ਰਹੇ ਹੋ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਪੁਲਿਸ ਦੇ ਮਸਲੇ, ਥਾਣਿਆਂ 'ਚ ਕਾਗਜ਼ ਤੱਕ ਨਹੀਂ ਹੁੰਦਾ FIR ਲਿਖਣ ਲਈ, ਪੈਨ ਤੱਕ ਨਹੀਂ ਮਿਲਦੇ। ਪੁਲਿਸ ਵਾਲੇ ਦੇ, ਥਾਣੇਦਾਰ ਦੇ ਘਰੇ ਜਿੰਨਾ ਮਰਜੀ ਪੱਥਰ ਲੱਗਿਆ ਹੋਵੇ ਤੇ ਉੱਥੇ ਥਾਣੇ 'ਚ ਪਾਣੀ ਭਰਿਆ ਹੁੰਦਾ, ਉਹਦੀ ਬੈਠਣ ਲਈ ਕੁਰਸੀ ਵੀ ਕਿਵੇਂ ਟੁੱਟੀ ਹੁੰਦੀ ਹੈ। ਸੋ ਇਸ ਲਈ ਇਹ ਪਤਾ ਨਹੀਂ ਹੁਣ ਘਪਲੇ ਦੇ ਕਾਰਨ ਹੈ, ਪਤਾ ਨਹੀਂ ਇਹ ਖਜ਼ਾਨੇ ਕਮੀ ਕਾਰਨ ਹੈ, ਪਤਾ ਨਹੀਂ ਸਰਕਾਰਾਂ ਧਿਆਨ ਨਹੀਂ ਦੇਣਾ ਚਾਹੁੰਦੀਆਂ, ਹੈ ਨਾ। ਪਰ ਇਹ ਸਭ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਗੌਰ ਕਰਨ ਵਾਲੀ ਆ ਕਿ ਅਸੀਂ ਜਿਹੜੀ ਗੱਲ ਕਰਦੇ ਹਾਂ, ਅਸੀਂ ਗਿਣਤੀ 'ਚ ਤਾਂ ਨੰਬਰ 1 ਆ ਦੁਨੀਆ 'ਚ, ਕਹ ਲਓ ਜੀ 21 ਲੱਖ ਪੁਲਿਸ ਵਾਲਾ, ਪਰ ਦੂਏ ਪਾਸੇ ਸਾਧਨ ਸੰਪਤ, ਥਾਣਿਆਂ ਦੀ ਹਾਲਤ ਹੈ, ਸਾਡੇ ਜਿਹੜੇ ਚਾਹੇ ਸ਼ਹਿਰੀ ਨੇ, ਚਾਹੇ ਉਹ ਬੜੇ ਵਿਕਾਸਿਤ ਥਾਵਾਂ ਦੇ ਥਾਣੇ ਨੇ, ਹੈ ਨਾ, ਉਹਨਾਂ ਸਾਰਿਆਂ ਦੀ, ਉਹਦੀ ਹਾਲਤ ਤਾਂ, ਸਾਡੀ ਚੌਂਕੀਆਂ ਦੀ ਹਾਲਤ ਤਾਂ ਮਾੜੀ ਹੈ ਹੀ ਆ। ਪਰ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਰਾਜਕਰਨਵੀਰ ਹੋਰੀ, ਕਿਆ ਲਓ ਜੀ, ਕੁੱਲ 17,643 ਸਾਡੇ ਕੋਲ ਥਾਣੇ ਨੇ ਜੀ, ਹੈ ਨਾ ਜੀ। ਇਹਨਾਂ ਥਾਣਿਆਂ ਦੇ ਵਿੱਚੋਂ 285 ਪੁਲਿਸ ਵਾਲੇ ਥਾਣੇ ਸਾਡੇ ਦੇਸ਼ 'ਚ ਅਜੇ ਵੀ ਇਹੋ ਜਿਹੇ ਨੇ ਜਿਨ੍ਹਾਂ ਕੋਲ ਵਾਇਰਲੈਸ ਸਿਸਟਮ ਵੀ ਨਹੀਂ ਹੈਗਾ। ਦੇਖੋ, ਮੰਨ ਸਕਦੇ ਹੋ ਇਸ 5G ਟੈਕਨੋਲੋਜੀ ਦੇ ਯੁੱਗ 'ਚ ਫਿਰ ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤਪਾਲ ਦਾ ਮੋਬਾਈਲ ਨਹੀਂ ਪਤਾ ਲੱਗਦਾ, ਵੀਡੀਓ ਕਿੱਥੋਂ ਬਣੀ। 285 ਪੁਲਿਸ ਥਾਣੇ ਅਜਿਹੇ ਨੇ ਜਿਨ੍ਹਾਂ ਕੋਲ ਵਾਇਰਲੈਸ ਜਾਂ ਮੋਬਾਈਲ ਸੇਵਾ ਤੱਕ ਉਪਲਬਧ ਨਹੀਂ ਹੈਗੀ, ਤੇ ਫਿਰ ਉਹ ਐਮਰਜੈਂਸੀ 'ਚ ਕੀ ਕਰਨਗੇ। ਹੋਰ ਛੱਡੋ, 63 ਥਾਣੇ ਸਾਡੇ ਇਹੋ ਜਿਹੇ ਨੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲ ਕੋਈ ਆਪਣਾ ਵਾਹਨ ਵੀ ਨਹੀਂ ਹੈਗਾ। ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ, ਗੱਡੀ ਤਾਂ ਬਹੁਤ ਦੂਰ ਦੀ ਗੱਲ। ਤੇ ਕੀ ਕਰਨਗੇ। ਸੋ ਇੱਥੋਂ ਦੀ ਸਥਿਤੀ ਤੋਂ ਹਿਸਾਬ ਲਾ ਲਓ। ਫਿਰ ਆਹ ਸਭ ਤੋਂ ਬੜਾ ਸਵਾਲ ਖੜਾ ਹੈ ਕਿ ਹਾਂ ਭਾਈ, ਸਾਡੇ ਜੇਕਰ ਅਜੇ ਤੱਕ ਵਾਇਰਲੈਸ ਸਿਸਟਮ ਠੀਕ ਨਹੀਂ, ਮੋਬਾਈਲ ਸਿਸਟਮ ਸੇਵਾ ਨਾਲ ਨਹੀਂ ਜੁੜੇ, ਉਹਨਾਂ ਕੋਲ ਕੋਈ ਗੱਡੀ ਵਾਹਨ ਨਹੀਂ ਚੱਜ ਨਾਲ, FIR ਲਈ ਕਾਗਜ਼ ਨਹੀਂ ਹੈਗੇ, ਪੈਨ ਨਹੀਂ ਹੈਗੇ, ਤੇ ਉਹਦਾ ਨਤੀਜਾ ਇਹ ਕਿ ਅਜੇ ਤੱਕ ਰਿਪੋਰਟਾਂ ਵੀ ਪੂਰੀਆਂ, ਚਾਰਜਸ਼ੀਟ ਦਾਖਲ ਕਰਨ ਦੇ ਵਿੱਚ ਵੀ ਅਸੀਂ 80% ਸਾਡੀ ਅਜੇ ਸਥਿਤੀ ਆ, ਔਸਤ ਦੇਸ਼ ਦੀ 80% ਦੇ ਕਰੀਬ ਆ ਕਿ ਅਸੀਂ ਸ਼ਿਕਾਇਤ ਦਰਜ ਕਰਦੇ ਹਾਂ। ਤੇ ਇਹ ਵੀ ਮਤਲਬ ਬੜੀ ਕਰਕੇ ਦਿਖਾਈ ਦਿੰਦੀ ਹੈ, ਕੁੱਲ ਚੋਂ ਕਿੰਨੀ ਦਰਜ ਹੋ ਗਈ। ਜਿਹੜੇ ਥਾਣਿਆਂ ਚੋਂ ਵਿਚਾਰੇ ਗੇੜੇ ਮਾਰ ਕੇ ਮੁੜ ਜਾਂਦੇ ਉਹ ਤਾਂ ਕਿਸੇ ਗਿਣਤੀ 'ਚ ਨਹੀਂ, ਜਦ ਕਿ ਜੇ ਉਹ ਦਰਜ ਹੋ ਜਾਵੇ ਤਾਂ 20% ਰਹਿ ਜਾਵੇ ਦਰਜ ਹੋਣ ਵਾਲੀ ਸ਼ਿਕਾਇਤ। ਮਤਲਬ ਜਿਨ੍ਹਾਂ ਦੀ ਐਪਲੀਕੇਸ਼ਨ ਲੈ ਲਈ, ਉਹ ਲੈਣ ਤੋਂ ਬਾਅਦ FIR ਦਰਜ ਹੋਈ, ਉਹ 100 ਦੇ ਵਿੱਚੋਂ 80 ਦੀ ਦਰਜ ਹੋ ਜਾਂਦੀ ਆ, ਪਰ
100 ਉਹ ਨੇ ਜਿਨ੍ਹਾਂ ਦੀ ਐਪਲੀਕੇਸ਼ਨ ਲੈ ਲਈ, ਉਹਨਾਂ ਦੀ ਗਿਣਤੀਆਂ ਨਹੀਂ ਜਿਨ੍ਹਾਂ ਦੀ ਐਪਲੀਕੇਸ਼ਨ ਫੜਦੇ ਹੀ ਨਹੀਂ ਗਏ, ਫੜਦੇ ਹੀ ਨਹੀਂ ਜੀ, ਜਿਨ੍ਹਾਂ ਨੂੰ ਕਹਿੰਦੇ ਕੋਈ ਨਾ ਸਮਝੌਤਾ ਕਰਾਉਂਦੇ ਆ ਤੁਹਾਡਾ ਹੀ, ਉਹ ਸਮਝੌਤਾ ਫਿਰ ਜੇਬ ਗਰਮ ਕਰਨ ਲਈ ਹੁੰਦਾ। ਸੋ ਆ ਪੁਲਿਸ ਗਿਣਤੀ 'ਚ ਅਸੀਂ ਨੰਬਰ 1 ਆ, ਸਾਧਨ ਸੰਪੰਨ ਕੰਮਾਂ ਦੇ ਵਿੱਚ ਅਜੇ ਅਸੀਂ ਸਾਡੀ ਜੀ।